ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜੀ। ਤੇ ਇਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਾਪੀ ਸਿੰਘ ਬੇਕਰਸਫੀਲਡ, ਸੁੱਖਾ ਸਿੰਘ ਵਾਈਸੀਲੀਆ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਜੇ ਹੋਰ ਵੀ ਕਿਸੇ ਨੇ ਸਪਾਂਸਰ ਕਰਨਾ ਹੋਵੇ ਤੁਸੀਂ ਕਾਲ ਕਰ ਸਕਦੇ ਹਾਂ 4087227698। ਅਤੇ ਜਿਸ ਰੋਤੇ ਵੱਧਦੇ ਅਸੀਂ ਅੱਜ ਆਪਣੇ ਪਹਿਲੀ ਖਬਰ ਵੱਲ। ਬਲਤੇਜ ਪੰਨੂ ਜੀ, ਜਿਹੜੀ ਖਬਰ ਆ ਕਿ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਬੱਚਿਆਂ ਦੇ ਟੈਸਟ ਹੋ ਰਹੇ ਆ, ਐਗਜ਼ਾਮ ਹੋ ਰਹੇ ਆ, ਉੱਥੇ ਕਹਿੰਦੇ ਟ੍ਰੈਫਿਕ ਹੀ ਇੰਨੀ ਹੋ ਗਈ ਕਿ ਉਹ ਸਾਰਿਆਂ ਨੂੰ ਵਕਤ ਪੈ ਗਿਆ। ਐਕਚੁਅਲੀ ਜੀ ਇਹਦਾ ਰੀਜ਼ਨ ਵੀ ਇਹ ਜਿਹੜੇ ਐਗਜ਼ਾਮ ਸੀ ਉਹ ਬਣੇ। ਲਵੀ ਯੂਨੀਵਰਸਿਟੀ ਜਿਹੜੀ ਹੈ ਜੀ ਉਹਦੇ ਵਿੱਚ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਾਸਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੇ ਵੱਲੋਂ PMT ਦੀ ਜਿਹੜੀ ਪ੍ਰੀਖਿਆ ਸੀ ਉਹ ਲਈ ਜਾਣੀ ਸੀਗੀ ਜੀ। ਇਹਦੇ ਦੌਰਾਨ ਜਿਹੜਾ ਮੇਨ ਹਾਈਵੇ ਆ ਉਹਦੇ ਉੱਤੇ ਟ੍ਰੈਫਿਕ ਜਾਮ ਹੋ ਗਿਆ, ਜਿਹਦੇ ਕਰਕੇ ਹਫੜਾ ਦਫੜੀ ਜਿਹੜੀ ਐਸੀ ਮਚੀ ਕਿ ਇਸ ਐਗਜ਼ਾਮ ਦੇ ਵਿੱਚੋਂ ਤਕਰੀਬਨ 45 ਮਿੰਟ ਦੇਰ ਦੇ ਨਾਲ ਜਿਹੜੀ ਹੈ ਜੀ ਉਹ ਸ਼ੁਰੂ ਹੋ ਚੁੱਕੀ। ਦੇਖੋ, ਇਹ ਇੱਕੋ ਜਗ੍ਹਾ ਦੇ ਉੱਤੇ ਜਿਹੜਾ ਕਰਨਾ ਜੀ ਉਹ ਆਪਣੇ ਆਪ ਦੇ ਵਿੱਚ ਸਮੱਸਿਆ ਸੀਗੀ। PMT ਦੇ ਵਾਸਤੇ 15,000 ਜਿਹੜੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਟੈਸਟ ਦੇਣ ਦੇ ਵਾਸਤੇ ਪੰਜਾਬ ਦੇ ਵਿੱਚ ਸਿਰਫ ਇੱਕੋ ਥਾਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜਾ ਉਹ ਸੈਂਟਰ ਬਣਾਇਆ ਗਿਆ ਸੀ। ਹੁਣ 15,000 ਸਟੂਡੈਂਟ ਦਾ ਜਦੋਂ ਤੁਸੀਂ ਇੱਕ ਜਗ੍ਹਾ ਦੇ ਉੱਤੇ ਸੈਂਟਰ ਬਣਾਓਗੇ ਤਾਂ ਫਿਰ ਇਹੋ ਜਿਹੇ ਹਾਲਾਤ ਜਿਹੜੇ ਨਾ ਉਹ ਪੈਦਾ ਹੋਣਗੇ। ਅਸਲ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਜਿਹੜੀਆਂ ਖੁੰਬਾਂ ਵਾਂਗੂ ਪਿਛਲੇ ਕੁਝ ਸਾਲਾਂ ਦੇ ਦੌਰਾਨ ਨਿਕਲੀਆਂ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਇੱਕ ਜਿਹੜਾ ਜੀ ਇਹ ਤਰੀਕਾ ਹੁੰਦਾ ਹੈ ਕਿ ਉੱਥੇ ਤੁਸੀਂ ਰੱਖਦੇ ਹੋ ਅੱਗੋਂ ਜਿਹੜੇ ਸਟੂਡੈਂਟ ਆਉਣ ਤਾਂ ਕਿ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਜੀ ਗਾਂ ਫਿਰ ਇਹਨਾਂ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਦਾਖਲਾ ਲੈਣ। ਸੋ ਇਹ ਮੁਸੀਬਤ ਜਿਹੜੀ ਸੀ ਮਾਪਿਆਂ ਦੇ ਵਾਸਤੇ ਤੇ ਸਟੂਡੈਂਟ ਦੇ ਵਾਸਤੇ ਬਣੀ ਰਹੀ। ਪੂਰਾ ਦਿਨ ਜਿਹੜਾ ਸੀਗਾ ਮਾਪੇ ਇਸ ਗੱਲੋਂ ਫਿਕਰਮੰਦ ਰਹੇ। ਉਹਨਾਂ ਨੇ ਜਦੋਂ ਲੰਮੀਆਂ ਕਈ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ ਤਾਂ ਉਹਨਾਂ ਨੇ ਵਿਦਿਆਰਥੀ ਜਿਹੜੇ ਸੀ ਜੀ ਉਹਨਾਂ ਨੂੰ ਕਾਰਾਂ ਬੱਸਾਂ ਚੋਂ ਕੱਢ ਕੇ ਭਜਾਇਆ ਵੀ ਤੁਸੀਂ ਪੈਦਲ ਹੀ ਜਿਹੜਾ ਉਹ ਪਹੁੰਚੋ ਤਾਂ ਕਿ ਕਿਸੇ ਤਰੀਕੇ ਦੇ ਨਾਲ ਤੁਸੀਂ ਇਹ ਜਿਹੜਾ ਐਗਜ਼ਾਮ ਹੈ ਉਹਨੂੰ ਮਿਸ ਨਾ ਕਰੋ। ਸੋ ਇਹ ਜਿਹੜੇ ਮਾਪੇ ਨੇ ਤੇ ਸਟੂਡੈਂਟ ਜਿਹੜੇ ਨੇ ਉਹ ਇਸ ਦੇ ਵਾਸਤੇ ਦੋਸ਼ ਜਿਹੜਾ ਜੀ ਉਹ ਪ੍ਰਸ਼ਾਸਨ ਨੂੰ ਦੇ ਰਹੇ ਨੇ ਕਿ 15,000 ਸਟੂਡੈਂਟ ਦੇ ਵਾਸਤੇ ਇੱਕੋ ਜਿਹੜਾ ਪ੍ਰੀਖਿਆ ਸੈਂਟਰ ਸੀ ਉਹ ਕਿਉਂ ਬਣਾਇਆ ਗਿਆ ਜੀ। ਤੇ ਜੀ ਅੱਗੇ ਆਪਾਂ ਬੜੀਆਂ ਖਬਰਾਂ ਸੁਣਦੇ ਆ, ਪੁੱਠੀਆਂ ਸਿੱਧੀਆਂ, ਮਾਰਨ ਦੀਆਂ, ਮਰਾਉਣ ਦੀਆਂ। ਤੇ ਇੱਕ ਹੋਰ ਖਬਰ ਆਈ ਆ ਕਿ ਪਤੀ ਨੇ ਪਤਨੀ ਨੂੰ ਮਾਰਨਾ ਸੀਗਾ ਪਰ ਉਹਨੂੰ ਹਾਦਸਾ ਦਿਖਾਉਣ ਲਈ ਆਪਣੀ ਕਾਰ ਹੀ ਦਰਖਤ ਦੇ ਵਿੱਚ ਮਾਰ ਦਿੱਤੀ। ਬਿਲਕੁਲ, ਇਹ ਕਿਸੇ ਫਿਲਮੀ ਕਹਾਣੀ ਵਾਂਗੂ ਜਾਂ ਕਿਸੇ ਨਾਵਲ ਦੀ ਜਿਹੜੀ ਹੈ ਜੀ ਉਹ ਸਟੋਰੀ ਉਸ ਤਰੀਕੇ ਦੇ ਨਾਲ ਨਵੇਂ ਵਿਆਹੇ ਬੰਦੇ ਨੇ ਜੀ ਆਪਣੀ ਜਿਹੜੀ ਘਰਵਾਲੀ ਸੀਗੀ ਜੀ ਉਹਨੂੰ ਮਾਰ ਦਿੱਤਾ। ਉਹਦਾ ਗਲ ਕੱਟ ਕੇ ਜਿਹੜਾ ਜੀ ਉਹ ਮਾਰਿਆ ਗਿਆ ਔਰ ਫਿਰ ਉਹਨੂੰ ਸੜਕ ਹਾਦਸਾ ਜਿਹੜਾ ਸੀਗਾ ਉਹ ਵਿਖਾਇਆ ਔਰ ਆਪ ਜਾਣਬੁੱਝ ਕੇ ਜਿਹੜੀ ਹੈ ਜੀ ਉਹ ਕਾਰ ਦਰਖਤ ਦੇ ਵਿੱਚ ਮਾਰ ਦਿੱਤੀ ਤੇ ਫਿਰ ਛੱਡ ਕੇ ਖੁਦ ਜਿਹੜਾ ਸੀਗਾ ਬਾਘਾ ਪੁਰਾਣਾ ਹਸਪੀਟਲ ਦੇ ਵਿੱਚ ਜਾ ਕੇ ਦਾਖਲ ਹੋ ਗਿਆ ਜੀ। ਜਿਹੜੀ ਔਰਤ ਸੀ ਉਹਦਾ ਗਲ ਵੱਢਿਆ ਹੋਇਆ ਸੀਗਾ ਔਰ ਇਸ ਕੰਮ ਦੇ ਵਾਸਤੇ ਵਰਤਿਆ ਗਿਆ ਜਿਹੜਾ ਬਲੇਡ ਆ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ। ਮਾਲਸਰ ਜਿਹੜੀ ਪੁਲਿਸ ਹੈ ਉਹਨੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲਿਆ। ਜਿਹੜੀ ਲੜਕੀ ਮਰਨ ਵਾਲੀ ਸੀ ਜੀ ਉਹਦੇ ਪਰਿਵਾਰ ਤੇ ਹੋਰ ਲੋਕਾਂ ਨੇ ਸਹੁਰਾ ਪਰਿਵਾਰ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ ਔਰ ਬਾਘਾ ਪੁਰਾਣਾ ਕੋਟਪੂਰਾ ਰੋਡ ਜਿਹੜੀ ਸੀਗੀ ਜੀ ਉਹ ਬੰਦ ਰੱਖੀ ਇਹਨਾਂ ਜਿਹੜੇ ਸਾਰਿਆਂ ਨੇ। ਔਰ ਇਹ ਕਤਲ ਦਾ ਮਾਮਲਾ ਜਿਹੜਾ ਪੁਲਿਸ ਹੈ ਉਹ ਦੱਸ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਤਲ ਦੇ ਅਸਲ ਕਾਰਨ ਨੇ ਉਹ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿਹੜੀ ਲੜਕੀ ਮਰੀ ਆ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਉਹ ਕਹਿੰਦੇ ਨੇ ਕਿ ਪੁਲਿਸ ਨੇ ਜਿਹੜਾ ਮੁਲਜ਼ਮ ਸੀਗਾ ਉਹਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਪਿੱਛੋਂ ਛੱਡ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਸਾਰੇ ਪਰਿਵਾਰ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ ਜਾਵੇ ਔਰ ਉਹਨਾਂ ਨੇ ਇਹ ਕਿਹਾ ਕਿ ਉਨੀ ਦੇਰ ਤੱਕ ਅਸੀਂ ਜਿਹੜੀ ਹੈ ਜੀ ਇਹਦੀ ਡੈੱਡ ਬੋਡੀ ਕੁੜੀ ਦੀ ਨਹੀਂ ਚੁੱਕਾਂਗੇ। ਅਜੇ ਤੱਕ ਪੁਲਿਸ ਕਿਸੇ ਜਿਹੜਾ ਜੀ ਨਤੀਜੇ ਦੇ ਉੱਤੇ ਸਿੱਟੇ ਦੇ ਉੱਤੇ ਨਹੀਂ ਪਹੁੰਚੀ ਕਿ ਇਸ ਲੜਕੀ ਨੂੰ ਮਾਰਨ ਦੇ ਪਿੱਛੇ ਉਹਦੇ ਹਸਬੈਂਡ ਦੀ ਮਨਸ਼ਾ ਕੀ ਸੀ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਵਿਆਹ ਹੋਇਆ ਸੀਗਾ ਔਰ ਉਹਨੇ ਕੋਸ਼ਿਸ਼ ਇਹ ਕੀਤੀ ਕਿ ਜਿਵੇਂ ਇੱਕ ਐਕਸਪਰਟ ਕਾਤਲ ਜਿਹੜਾ ਜੀ ਉਹ ਕਰਦਾ ਪਰ ਫਸ ਗਿਆ ਆਪ ਹੀ ਜੀ ਉਹਦੇ ਵਿੱਚ। ਜੀ ਕਿਉਂਕਿ ਮਾੜੀ ਨੀਤ ਸੀਗੀ, ਫਸਣਾ ਤੇ ਸੀਗਾ ਹੀ। ਤੇ ਜੀ ਅੱਗੇ ਆਪਾਂ ਕੱਲ ਬੱਸਾਂ ਦੀ ਗੱਲ ਸ਼ੇਅਰ ਕੀਤੀ ਸੀਗੀ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਆ ਤੇ ਉਸ ਦੇ ਵਿੱਚ ਉਹਦੇ ਨਾਲ ਹੀ ਰਲਦੀ ਮਿਲਦੀ ਖਬਰ ਇਹ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਬੱਸਾਂ ਆ
ਤੇ ਉਹਨਾਂ ਦੇ ਮਿੰਨੀ ਬੱਸਾਂ ਵਾਲੇ ਆਪਸ ਵਿੱਚ ਖੈਬੜ ਪਏ। ਜੀ ਇਹ ਐਕਚੁਅਲੀ ਇੱਥੋਂ ਦਾ ਅੰਤਰਰਾਸ਼ਟਰੀ ਬੱਸ ਅੱਡਾ, ਉਹਦੇ ਪ੍ਰਾਈਵੇਟ ਬੱਸ ਆਪਰੇਟਰ ਤੇ ਮਿੰਨੀ ਬੱਸ ਆਪਰੇਟਰ ਜਿਹੜੇ ਵਰਕਰ ਯੂਨੀਅਨ ਸੀਗੇ ਜੀ, ਇਹ ਆਪਸ ਦੇ ਵਿੱਚ ਖੈਬੜੇ ਜੀ। ਖੈਬੜਪਣਾ ਇੰਨਾ ਵੱਧ ਗਿਆ ਕਿ ਸੋਟੇ ਇੱਟਾਂ ਵੱਟੇ ਜਿਹੜੇ ਸੀਗੇ ਉਹ ਮਾਰੇ ਗਏ ਇੱਕ ਦੂਜੇ ਦੀਆਂ ਬੱਸਾਂ ਦੇ ਉੱਤੇ। 4 ਜਾਣੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਨੇ, ਜਦੋਂ ਕਿ 11 ਦੇ ਕਰੀਬ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਿਆ। ਪੁਲਿਸ ਨੇ ਕਈਆਂ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ ਦਰਜ ਕੀਤਾ। ਐਕਚੁਅਲੀ ਪ੍ਰਾਈਵੇਟ ਬੱਸ ਆਪਰੇਟਰ ਜਿਨ੍ਹਾਂ ਦੇ ਵਿੱਚੋਂ ਇੱਕ ਸਿਆਸੀ ਧਿਰ ਦੇ ਨਾਲ ਸੰਬੰਧਿਤ ਬੱਸ ਆਪਰੇਟਰ ਵੀ ਸ਼ਾਮਲ ਹੈ ਜੀ, ਉਹਨੇ ਮਿੰਨੀ ਬੱਸ ਆਪਰੇਟਰਾਂ ਦੀ ਇੱਕ ਬੱਸ ਦਾ ਸ਼ੀਸ਼ਾ ਜਿਹੜਾ ਸੀਗਾ ਉਹ ਤੋੜ ਦਿੱਤਾ। ਉੱਥੋਂ ਜਿਹੜੀ ਇਹ ਸਾਰੀ ਗੱਲਬਾਤ ਸੀਗੀ ਫਿਰ ਵਧਣੀ ਸ਼ੁਰੂ ਹੋਈ। ਉਦੋਂ ਬਾਅਦ ਇਹ ਹੋਇਆ ਜੀ ਕਿ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਸੀਗੇ ਉਹ ਤੇ ਮਿੰਨੀ ਬੱਸਾਂ ਵਾਲੇ ਜਿਹੜੇ ਸੀਗੇ ਉਹ ਵੱਖੋ ਵੱਖਰੀ ਆਮੋ ਸਾਹਮਣੇ ਜਿਹੜੇ ਸੀਗੇ ਉਹ ਹੋ ਗਏ। ਬੱਸ ਅੱਡੇ ਤੋਂ ਅੰਦਰ ਬਾਹਰ ਜਾਣ ਵਾਲਾ ਰਾਹ ਜਿਹੜਾ ਸੀ ਕਰਤਾ ਤੇ ਉਸ ਤੋਂ ਬਾਅਦ ਨਾਅਰੇਬਾਜ਼ੀ ਤੇ ਫਿਰ ਪਥਰਾਬਾਜ਼ੀ ਜਿਹੜੀ ਸੀਗੀ ਉਹ ਸ਼ੁਰੂ ਹੋ ਗਈ। ਰੌਲਾ ਜਿਹੜਾ ਸੀਗਾ ਜੀ ਉਹ ਹਮੇਸ਼ਾ ਇਹਨਾਂ ਦਾ ਜਿਹੜਾ ਸਵਾਰੀਆਂ ਚੁੱਕਣ ਨੂੰ ਲੈ ਕੇ ਔਰ ਟਾਈਮ ਨੂੰ ਲੈ ਕੇ ਜਿਹੜਾ ਜੀ ਉਹ ਪੈਂਦਾ ਜੀ। ਜਿਹੜੇ ਸੱਤਾਧਾਰੀ ਧਿਰ ਜਿਹੜੀ ਹੈ ਜੀ, ਜਿਹੜੇ ਇਹਦੇ ਜਿੰਨੇ ਵੀ ਆਪਣੇ ਨੇਤਾ ਨੇ ਜੀ, ਜਿਹਨੇ ਉਹਨਾਂ ਦੀਆਂ ਬੱਸਾਂ ਨੇ, ਅਸਲ ਦੇ ਵਿੱਚ ਸਮੱਸਿਆ ਦੀ ਜੜ ਤਾਂ ਉਹੀ ਨੇ ਜੀ। ਉਹ ਬਿਲਕੁਲ ਵੀ ਸਿੱਖ ਨਹੀਂ ਰਹੇ ਇਸ ਚੀਜ਼ ਤੋਂ, ਕਿਉਂਕਿ ਸਿਰਫ ਪੈਸੇ ਕਮਾਉਣੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਤੇ ਉਹਦੇ ਵਾਸਤੇ ਉਹ ਕਿਸੇ ਵੀ ਜਿਹੜੇ ਛੋਟੇ ਨੇ ਉਹਨਾਂ ਨੂੰ ਦਰੜ ਕੇ ਅੱਗੇ ਜਿਹੜਾ ਲੰਘ ਜਾਣਾ ਚਾਹੁੰਦੇ ਨੇ। ਪਹਿਲਾਂ ਅੰਦਰ ਖਾਤੇ ਦਬੜੂ ਕੁਸਰੂ ਜਿਹੜਾ ਉਹ ਚੱਲੀ ਜਾਂਦਾ ਸੀ, ਕੋਈ ਨਹੀਂ ਸੀ ਬੋਲਦਾ ਕਿ ਕਿਹੜਾ ਇਹਨਾਂ ਦੇ ਖਿਲਾਫ ਜਿਹੜਾ ਜੀ ਉਹ ਬੋਲੂਗਾ। ਪਰ ਜਦੋਂ ਦਾ ਇਹ ਮੋਗਾ ਕਾਂਡ ਹੋਇਆ ਜੀ, ਉਦੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਸਾਰੇ ਲੋਕ ਜਿਹੜੇ ਉਹ ਹੌਸਲਾ ਫੜ ਗਏ ਨੇ ਤੇ ਜਦੋਂ ਕਿਤੇ ਧੱਕਾ ਹੁਣ ਹੁੰਦਾ ਤੇ ਉਹਦੇ ਖਿਲਾਫ ਜਿਹੜਾ ਜੀ ਉਹ ਸਾਹਮਣੇ ਆਉਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਉਹਦੀ ਵਿਰੋਧਤਾ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਉਹਦੇ ਵਿੱਚੋਂ ਹੀ ਨਿਕਲੀ ਹੋਈ ਜਿਹੜੀ ਗੜਬੜ ਸੀ ਜਿਹੜੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਉੱਤੇ ਹੋਈ ਹੈ ਜੀ। ਅਸੀਂ ਬਿਲਕੁਲ ਕਾਫੀ ਟਾਈਮ ਤੋਂ ਜਿਹੜੇ ਦੱਬੇ ਹੋਏ ਲੋਕ ਹੁੰਦੇ ਆ ਕਿ ਕਾਫੀ ਸਾਲਾਂ ਤੋਂ ਦੱਬੇ ਹੋਏ ਸੀਗੇ ਕਿ ਇਹ ਜਿਹੜੀਆਂ ਔਰਬਿਟ ਬੱਸਾਂ ਵਾਲੇ ਆ ਜੋ ਮਰਜ਼ੀ ਕਰਦੇ ਸੀਗੇ, ਪਰ ਹੁਣ ਜਿਹੜੀ ਆ ਗੱਲ ਉਹ ਨਹੀਂ ਰਹੀ। ਅਤੇ ਅੱਗੇ ਆਪਾਂ ਜੀ ਅਗਲੀ ਗੱਲ ਕਰਦੇ ਆ ਕਿ ਪਟਿਆਲੇ ਦੇ ਵਿੱਚ ਇੱਕ ਡਕੈਤੀ ਹੋਈ ਸੀ, ਉਹ ਵੀ ਆਪਾਂ ਸ਼ੇਅਰ ਕੀਤੀ ਸੀਗੀ ਕਿ ਬਹੁਤ ਵੱਡੀ ਡਕੈਤੀ ਸੀ, ਤੇ ਉਸ ਦੇ ਵਿੱਚ ਕੀ ਕੋਈ ਵੀ ਗ੍ਰਿਫਤਾਰੀ ਹੋਈ ਹੈ? ਬਿਲਕੁਲ ਜੀ, 24 ਘੰਟੇ ਦੇ ਵਿੱਚ ਹੀ ਐਕਚੁਅਲੀ ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹਨੇ ਇਹ ਫੜ ਲਿਆ ਜੀ। ਜਿਵੇਂ ਸਾਈਬਰ ਕ੍ਰਾਈਮ ਬਹੁਤ ਵਧਿਆ, ਪਰ ਇਹ ਪੁਲਿਸ ਦੀ ਮਦਦ ਵੀ ਬੜਾ ਕਰਦਾ ਸਾਈਬਰ ਜਿਹੜਾ ਜੀ, ਜਦੋਂ ਉਹਦੇ ਰਾਹੀਂ ਇੱਕ ਦੂਜੇ ਨਾਲ ਗੱਲ ਕਰਦੇ ਨੇ ਤੇ ਨਾਲ ਦੀ ਨਾਲ ਜਿਹੜਾ ਉਹ ਫੜੇ ਜਾਂਦੇ ਨੇ। ਬੜੇ ਇਹ ਜਿਹੜਾ ਸੀਗਾ ਐਕਸਪਰਟ ਤਰੀਕੇ ਦੇ ਨਾਲ ਡਾਕਾ ਮਾਰਿਆ ਗਿਆ ਸੀਗਾ। ਜਿਹੜੇ CCTV ਕੈਮਰਾ ਸੀਗੇ ਉਹਦੇ ਉੱਤੇ ਇਹਨਾਂ ਨੇ ਜਿਹੜੇ ਪੇਂਟ ਆ ਉਹਦੀ ਸਪਰੇਅ ਕਰ ਦਿੱਤੀ ਸੀਗੀ ਕੈਮਰਿਆਂ ਦੇ ਉੱਤੇ, ਤਾਂ ਕਿ ਉਹਦੇ ਵਿੱਚ ਕਿਸੇ ਨੂੰ ਕੁਝ ਜਿਹੜਾ ਉਹ ਦਿਸੇ ਨਾ। ਪਰ ਜਿਹੜੇ ਸੀਗੇ ਐਕਚੁਅਲੀ ਉੱਥੇ ਅੰਦਰ 2 ਕੁੜੀਆਂ ਕੰਮ ਕਰਦੀਆਂ ਸੀਗੀਆਂ, ਜਿਨ੍ਹਾਂ ਦੀ ਇੱਕ ਕੁੜੀ ਦੀ ਜਿਹੜੀ ਇੱਕ ਮੁੰਡੇ ਦੇ ਨਾਲ ਦੋਸਤੀ ਸੀਗੀ। ਜਿਹੜਾ ਮੇਨ ਜਿਹੜਾ ਮੁਲਜ਼ਮ ਜਿਹੜਾ ਉਹ ਕਿਹਾ ਜਾ ਰਿਹਾ ਉਹਦੇ ਨਾਲ ਉਹਦੀ ਜਿਹੜੀ ਮੈਸੇਜਿੰਗ ਹੋਈ, ਉੱਥੋਂ ਜਿਹੜੀ ਇਹਦੀ ਸਾਰੀ ਕਹਾਣੀ ਸਾਹਮਣੇ ਆ ਗਈ। ਜਦੋਂ ਕਾਲ ਡਿਟੇਲ ਜਿਹੜੀ ਹੈ ਜੀ ਉਹ ਨਿਕਲੀ, 2 ਲੜਕੀਆਂ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਔਰ ਇਹ 4 ਜਣੇ ਹੋਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ। ਇਹਦੇ ਵਿੱਚੋਂ ਇੱਕ ਜਿਹੜਾ ਜੀ ਇੱਥੇ ਜੋਤਸ਼ੀ ਆ ਇੱਥੋਂ ਦਾ, ਇੱਕ ਜਿਹੜਾ ਮੁੰਡਾ ਜੀ ਉਹ ਜਿਹੜਾ ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਇੱਥੋਂ ਜਰਨਲਿਜ਼ਮ ਜਿਹੜੀ ਹੈ ਜੀ ਉਹ ਕਰ ਰਿਹਾ, ਕਿਉਂਕਿ ਪੜ੍ਹੇ ਲਿਖੇ ਨੇ ਸਾਰੇ ਦੇ ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ। ਇਹਨਾਂ ਦੇ ਕੋਲੋਂ 3.5 ਕਰੋੜ ਰੁਪਏ ਦਾ ਸੋਨਾ ਤੇ 2.5 ਲੱਖ ਰੁਪਏ ਦੀ ਜਿਹੜੀ ਨਕਦੀ ਸੀਗੀ ਉਹ ਫੜੀ ਗਈ ਆ। ਪਿਸਤੌਲ ਤੇ 2 ਗੱਡੀਆਂ ਵੀ ਇਹਨਾਂ ਦੇ ਕੋਲੋਂ ਜਿਹੜੀਆਂ ਜੀ ਉਹ ਬਰਾਮਦ ਕੀਤੀਆਂ ਗਈਆਂ ਨੇ। ਜਿਹੜੇ 2 ਲੜਕੀਆਂ ਦੇ ਨਾਲ ਇਹਨਾਂ ਦੇ ਵਿੱਚੋਂ ਇੱਕ, ਜਿਵੇਂ ਮੈਂ ਤੁਹਾਨੂੰ ਦੱਸਿਆ, ਪਟਿਆਲੇ ਦਾ ਹੀ ਰਹਿਣ ਵਾਲਾ, ਉਹ ਇੱਥੇ ਕਿਸੇ ਟਾਈਮ ਕੰਮ ਜਿਹੜਾ ਜੀ ਇਸ ਜਿਹੜੀ ਫਾਈਨੈਂਸ ਕੰਪਨੀ ਆ ਉਹਦੇ ਵਿੱਚ ਰਿਹਾ, ਉਹਨੂੰ ਉੱਥੋਂ ਦੀ ਨੌਲੇਜ ਸੀਗੀ। ਬਾਕੀ ਜਿੰਨੀ ਇਨਫੋਰਮੇਸ਼ਨ ਸੀ ਉਹ ਉੱਥੇ ਉਹਦੀ ਦੋਸਤ ਕੁੜੀ ਜਿਹੜੀ ਸੀ ਉਹ ਦਿੰਦੀ ਰਹੀ ਉਹਨੂੰ ਨਾਲ ਦੀ ਨਾਲ, ਕਿ ਹੁਣ ਇੱਥੇ ਕੌਣ ਹੈਗਾ ਦਫ਼ਤਰ ਦੇ ਵਿੱਚ, ਕਿਹੜੀ ਚੀਜ਼ ਕਿਸ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਪਈ ਹੋਈ ਹੈ। ਸੋ ਪੁਲਿਸ ਨੇ ਇਹ ਮਾਮਲਾ ਜਿਹੜਾ ਜੀ ਉਹ ਹੱਲ ਕਰ ਲਿਆ। ਪਤਾ ਇਹਨਾਂ ਨੂੰ ਵੀ ਹੈ ਜਿਹੜੇ ਜੁਰਮ ਕਰਨ ਵਾਲੇ ਨੇ ਜੀ ਕਿ ਉਹਨਾਂ ਨੇ ਫੜੇ ਜਾਣਾ, ਪਰ ਮੁਸ਼ਕਲ ਇਹ ਹੈ ਇੱਕ ਤਾਂ ਜੁਰਮਾਂ ਦੇ ਵਿੱਚ ਲਗਾਤਾਰ ਵਾਧਾ ਹੋਣਾ, ਦੂਸਰੀ ਗੱਲ ਇਹ ਕਿ ਪੜ੍ਹੇ ਲਿਖੇ ਜਿਹੜੇ ਮੁੰਡੇ ਕੁੜੀਆਂ ਜਿਸ ਤਰੀਕੇ ਦੇ ਨਾਲ ਜੁਰਮ ਵੱਲ ਨੂੰ ਤੇਜ਼ੀ ਨਾਲ ਵੱਧ ਰਹੇ ਨੇ, ਇਹ ਇੱਕ ਸਭ ਤੋਂ ਵੱਡੀ ਖਤਰਨਾਕ ਗੱਲ ਹੈ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਉਹ ਗੱਲ ਕੀਤੀ ਸੀ ਕੁਝ ਕੁ ਦਿਨ ਪਹਿਲਾਂ, ਜਿਹੜੇ ਇਰਾਕ ਦੇ ਵਿੱਚ ਫਸੇ ਸੀ ਨੌਜਵਾਨ, ਤੇ ਉੱਥੋਂ ਇੱਕ ਲੜਕਾ ਜਿਹੜਾ ਵਾਪਸ ਆਇਆ ਆ, ਉਸ ਨੇ ਬੜੇ ਖੁਲਾਸੇ ਕੀਤੇ ਆ। ਤੇ ਇਸੇ ਦੇ ਨਾਲ ਹੀ ਕਹਿੰਦੇ ਜਿਹੜੇ ਉਹ ਨੌਜਵਾਨਾਂ ਦੇ ਜਿਹੜੇ ਉੱਥੇ ਗਏ ਸੀਗੇ 40 ਲੜਕੇ, ਉਹਨਾਂ ਦੇ ਪਰਿਵਾਰਾਂ ਨੇ ਉਡੀਕ ਦੀਆਂ ਜਿਹੜੀਆਂ ਘੜੀਆਂ ਆ ਉਹਨਾਂ ਲਈ ਮੰਦ ਪੈਂਦੀਆਂ ਜਾਂਦੀਆਂ। ਐਕਚੁਅਲੀ ਜੀ ਜਦੋਂ ਤੋਂ ਜਿਹੜਾ ਜੀ ਇਹਨੇ ਜਿਹੜਾ ਲੜਕਾ ਹਰਜੀਤ ਮਸੀਹ ਉਹਨੇ ਜਿਹੜਾ ਖੁਲਾਸਾ ਕੀਤਾ, ਉਹਦੇ ਤੋਂ ਬਾਅਦ ਬੇਸ਼ੱਕ ਕੇਂਦਰ ਦੇ ਵਿੱਚ ਜਿਹੜੇ ਵਿਦੇਸ਼ ਮੰਤਰੀ ਨੇ ਉਹ ਲੱਖ ਦਾਅਵੇ ਕਰੀ ਜਾਣ, ਜਿਹੜੇ ਸੁਸ਼ਮਾ
ਸਵਰਾਜ ਹੁਰੀ ਕਿ ਇਦਾਂ ਦਾ ਕੁਝ ਨਹੀਂ ਹੈਗਾ। ਉੱਥੇ ਉਹ ਅਜੇ ਸੰਪਰਕ ਦੇ ਵਿੱਚ ਨੇ ਜਾਂ ਉਹਨਾਂ ਕੋਲੇ ਪਹਿਲਾਂ 6 ਜਿਹੜੇ ਵਿਅਕਤੀ ਇਨ ਟੱਚ ਸਨ, ਹੁਣ ਉਹ 8 ਹੋ ਗਏ ਨੇ। ਪਰ ਅਸਲ ਕਹਾਣੀ ਇਹ ਹੈ ਜੀ ਕਿ ਹਰਜੀਤ ਮਸੀਹ ਦੇ ਜਿਹੜੇ ਦਾਅਵੇ ਨੇ ਉਹਨਾਂ ਨੂੰ ਤੱਥਾਂ ਦੇ ਉੱਤੇ ਆਧਾਰਿਤ ਜਿਹੜਾ ਜੀ ਉਹ ਵਿਦੇਸ਼ ਮੰਤਰਾਲਾ ਕੱਟ ਨਹੀਂ ਸਕਿਆ ਜੀ। ਸੋ ਇਸ ਕਰਕੇ ਜਿਹੜੇ ਹੁਣ ਇਹਨਾਂ ਦੇ ਇੱਥੇ ਰਹਿ ਗਏ ਨੇ ਪਿੱਛੇ ਜੀ ਪਰਿਵਾਰ ਵਾਲੇ, ਉਹਨਾਂ ਦੀ ਆਸ ਤਾਂ ਜਿਹੜੀ ਹੈ ਜੀ ਉਹ ਹੌਲੀ ਹੌਲੀ ਮੱਧਮ ਪੈਂਦੀ ਜਾਂਦੀ ਹੈ, ਕਿਉਂਕਿ ਹਰਜੀਤ ਮਸੀਹ ਨੇ ਜਿਹੜੇ ਤਰੀਕੇ ਸਾਰਾ ਕੁਛ ਬਿਆਨ ਕੀਤਾ ਹੈ ਕਿ ਕਿਵੇਂ ਉੱਥੇ ਜਿਹੜੇ ਲੋਕ ਸਨ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਕਿਵੇਂ ਉਹ ਜਿਹੜਾ ਸੀਗਾ ਖੁਸ਼ਕਿਸਮਤੀ ਦੇ ਨਾਲ ਬਚ ਕੇ ਜਿਹੜਾ ਜੀ ਇੱਥੇ ਆ ਗਿਆ ਸੀਗਾ। ਜਿਹੜੇ ਇਹ ਪਰਿਵਾਰਾਂ ਵਾਲੇ ਨੇ ਜੀ ਉਹ ਦੋ ਪਾਸੇ ਤੋਂ ਵਿਚਾਰੇ ਫਸੇ ਹੋਏ ਨੇ ਜੀ। ਇੱਕ ਤਾਂ ਗਰੀਬ ਪਰਿਵਾਰ ਨੇ ਸਾਰੇ, ਇਹਨਾਂ ਦੀ ਆਰਥਿਕ ਜਿਹੜੀ ਬੜੀ ਮੰਦੀ ਆ। ਇਹਨਾਂ ਨੇ ਇੱਕ ਇੱਕ ਮੈਂਬਰ ਨੂੰ ਬਾਹਰ ਭੇਜਿਆ ਸੀਗਾ ਕਿ ਸ਼ਾਇਦ ਉਹ ਰੋਟੀ ਜਿਹੜੀ ਆ ਜੀ ਉਹ ਖਾਣ ਲੱਗ ਜਾਣਗੇ, ਪਰ ਉਹ ਉਲਟ ਗਿਆ ਜੀ। ਜਿਹੜੇ ਉਹ ਕਮਾਊ ਸੀਗੇ ਉਹ ਸਾਰੇ ਦੇ ਸਾਰੇ ਇਸ ਵੇਲੇ ਉਹਨਾਂ ਦੀ ਆਸ ਹੀ ਕੋਈ ਨਹੀਂ ਗੀ ਕਿ ਉਹ ਵਾਪਸ ਆਉਣਗੇ ਜਾਂ ਨਹੀਂ। ਜਿਹੜੇ ਇਹਨਾਂ ਦੇ ਘਰ ਦੇ ਨੇ ਜੀ ਕੰਧਾਂ ਦੇ ਉੱਤੇ ਫੋਟੋਆਂ ਜਿਹੜੀਆਂ ਉਹ ਲਾ ਕੇ ਜਿਹੜਾ ਜੀ ਉਹ ਰੋਜ਼ ਉਹਨਾਂ ਨੂੰ ਉਡੀਕਦੇ ਨੇ ਕਿ ਸ਼ਾਇਦ ਕੋਈ ਘੜੀ ਏਦਾਂ ਦੀ ਆਵੇ ਕਿ ਜਿਹੜੀ ਸੈਂਟਰ ਦੀ ਸਰਕਾਰ ਕਹਿੰਦੀ ਆ ਕਿ 6 ਸੂਤਰ ਸਨ ਪਹਿਲਾਂ, ਹੁਣ ਉਹ 8 ਹੋ ਗਏ ਨੇ, ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਕਦੀ ਜਿਹੜੀ ਆ ਜੀ ਉਹ ਗੱਲ ਹੋ ਸਕੇ। ਕਿਉਂਕਿ ਹਰਜੀਤ ਨੇ ਵੀ ਇਹ ਗੱਲ ਕੀਤੀ ਸੀਗੀ ਕਿ 39 ਦੀ ਤੁਸੀਂ ਕਹੋ ਕਿ 40 ਸੀ ਸਣੇ ਹਰਜੀਤ ਦੇ, ਕਿ 39 ਦੇ ਵਿੱਚੋਂ ਕਿਸੇ ਇੱਕ ਦੇ ਨਾਲ ਤੁਸੀਂ ਜਿਹੜੇ ਜੀ ਉਹ ਜਿਹੜਾ ਵਿਦੇਸ਼ ਮੰਤਰਾਲਾ ਉਹ ਗੱਲ ਕਰਾ ਦੇਵੇ ਤੇ ਉਹ ਵਿਦੇਸ਼ ਮੰਤਰਾਲੇ ਦੇ ਨਾਲ ਜਿਹੜਾ ਜੀ ਉਹ ਸਹਿਮਤ ਹੋਊਗਾ। ਹਰਜੀਤ ਨੇ ਇਹ ਵੀ ਗੱਲ ਕਹੀ ਸੀਗੀ ਕਿ ਜੇ ਉਹਦੀ ਗੱਲ ਝੂਠੀ ਨਿਕਲੇ ਤਾਂ ਬੇਸ਼ੱਕ ਉਹਨੂੰ ਜਿਹੜਾ ਜੀ ਚੌਂਕ ਦੇ ਵਿੱਚ ਖੜਾ ਕਰਕੇ ਗੋਲੀ ਜਿਹੜੀ ਹੈ ਜੀ ਉਹ ਮਾਰ ਦੇਣਾ। ਸੋ ਇਹਨਾਂ ਦੀ ਜਿਹੜੀ ਆਸ ਹੈ ਨਾ ਜੀ ਉਹ ਡੇ ਬਾਈ ਡੇ ਹੁਣ ਮੱਧਮ ਪੈਂਦੀ ਜਾ ਰਹੀ ਹੈ। ਪਹਿਲਾਂ ਇਹ ਦਿੱਲੀ ਦੇ ਵਿੱਚ ਬੈਠੇ ਰਹੇ ਨੇ ਜੰਤਰ ਮੰਤਰ ਦੇ ਉੱਤੇ, ਪਰ ਹੁਣ ਜਿਹੜਾ ਜੀ ਉਹ ਵਾਪਸ ਪੰਜਾਬ ਦੇ ਵਿੱਚ ਆ ਗਏ ਨੇ ਬੇਆਸੇ ਜੇ ਹੋ ਕੇ। ਪਰ ਇਸ ਮੰਤਰਾਲੇ ਨੇ ਜਿਸ ਤਰ੍ਹਾਂ ਇਹਨਾਂ ਨੂੰ ਲਾਰੇ ਲਾਏ, ਇਹਨਾਂ ਨੂੰ ਕੀ ਮਿਲਦਾ ਵਿੱਚੋਂ? ਐਕਚੁਅਲੀ ਇਹ ਹੈ ਜੀ ਕਿ ਸਮੇਂ ਸਿਰ ਇਹਨਾਂ ਨੇ ਸਟੈਂਡ ਨਹੀਂ ਲਿਆ। ਜਦੋਂ ਕਿ ਜੋ ਕੁਝ ਇਰਾਕ ਦੇ ਵਿੱਚ ਹੋਇਆ ਸੀਗਾ ਜੀ, ਇਹਦੇ ਵਿੱਚ ਕੋਈ ਸਰਕਾਰ ਦਾ ਤਾਂ ਦੋਸ਼ ਨਹੀਂ ਸੀਗਾ, ਭਾਰਤੀ ਸਰਕਾਰ ਦਾ ਤਾਂ ਕੋਈ ਦੋਸ਼ ਨਹੀਂ ਸੀਗਾ। ਇਹਨਾਂ ਨੂੰ ਸਮੇਂ ਸਿਰ ਜਿਹੜਾ ਨਾ ਜੀ ਉੱਥੋਂ ਦੀ ਸਰਕਾਰ ਦੇ ਨਾਲ ਇਨ ਟੱਚ ਹੋ ਕੇ ਜਦੋਂ ਇਹ ਘਟਨਾ ਵਾਪਰੀ ਸੀਗੀ ਉਦੋਂ ਹੀ ਇਸ ਮਾਮਲੇ ਦੇ ਉੱਤੇ ਸਪਸ਼ਟ ਕਰ ਦੇਣਾ ਚਾਹੀਦਾ ਸੀਗਾ। ਪਰ ਸਰਕਾਰ ਦਾ ਉਦੋਂ ਹਨੀਮੂਨ ਚੱਲ ਰਿਹਾ ਸੀਗਾ, ਉਦੋਂ ਉਹਦੀ ਸਰਕਾਰ ਬੜੀ ਸੀਗੀ, ਉਹ ਜਿਹੜਾ ਸੀ ਉੱਪਰਲੀਆਂ ਹਵਾਵਾਂ ਦੇ ਵਿੱਚ ਉੱਡਦੀ ਸੀ। ਇਸ ਕਰਕੇ ਉਹਨੇ ਇਸ ਗੱਲ ਨੂੰ ਕੋਈ ਅਹਿਮੀਅਤ ਹੀ ਨਾ ਦਿੱਤੀ ਕਿ ਟਾਲੀ ਚੱਲੋ ਏਡੀ ਕਿਹੜੀ ਗੱਲ ਆ। ਉਹਨਾਂ ਨੂੰ ਥੋੜੀ ਪਤਾ ਸੀਗਾ ਕਿ ਉਹਦੇ ਵਿੱਚੋਂ ਇੱਕ ਬੰਦਾ ਜਿਹੜਾ ਜੀ ਉਹ ਜਿਉਂਦਾ ਬਚ ਕੇ ਆ ਜਾਣਾ। ਉਹ ਜਿਹੜਾ ਬੰਦਾ ਬਚ ਕੇ ਆ ਗਿਆ, ਜਦੋਂ ਉਹ ਸਰਕਾਰ ਦੇ ਢਾਏ ਚੜਿਆ ਤਾਂ ਸਰਕਾਰ ਨੇ ਉਹਨੂੰ ਇੱਕ ਕਿਸਮ ਦੇ ਨਾਲ ਕੈਦੀ ਬਣਾ ਕੇ ਰੱਖਿਆ। ਉਹ ਕਹਿੰਦਾ ਕਦੀ ਮੈਨੂੰ ਨੌਕਰੀਆਂ ਦੇ ਲਾਲਚ ਦਿੱਤੇ ਜਾਂਦੇ, ਕਦੀ ਕੋਈ ਹੋਰ ਜਿਹੜੇ ਲਾਲਚ ਸੀ ਦਿੱਤੇ ਜਾਂਦੇ, ਸਿਰਫ ਇਸ ਦੇ ਵਾਸਤੇ ਕਿ ਤੂੰ ਆਪਣਾ ਮੂੰਹ ਬੰਦ ਰੱਖੀ, ਤੂੰ ਕਿਸੇ ਨੂੰ ਦੱਸਣਾ ਨਹੀਂਗਾ। ਇਹ ਤਾਂ ਕੋਈ ਤਰੀਕਾ ਨਾ ਹੋਇਆ ਜੀ ਕਿ ਤੁਸੀਂ ਉਹਨਾਂ ਪਰਿਵਾਰਾਂ ਨੂੰ ਇਹ ਵੀ ਨਾ ਦੱਸੋ ਕਿ ਉਹਨਾਂ ਦੇ ਮੈਂਬਰ ਹੈਗੇ ਵੀ ਨੇ ਜਾਂ ਨਹੀਂ। ਜੀ ਬਿਲਕੁਲ, ਇਹ ਤਾਂ ਸੈਂਟਰ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ। ਤੇ ਅੱਗੇ ਆਪਾਂ ਗੱਲ ਕਰੀਏ ਦਿੱਲੀ ਦੀ। ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਨਜੀਬ ਜੰਗ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਸ ਵਿੱਚ ਬੜਾ ਇਹਨਾਂ ਦੀ ਜੀ ਵਿਵਾਦ ਚੱਲ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਇਸ ਵੇਲੇ ਸਿਖਰ ਦੇ ਉੱਤੇ ਪਹੁੰਚ ਗਿਆ ਜੀ ਵਾਦ-ਵਿਵਾਦ। ਜਿਹੜੇ ਕਾਰਜਕਾਰੀ ਮੁੱਖ ਸੈਕਟਰੀ ਨੇ ਸ਼ਕੁੰਤਲਾ ਗੈਮਲਿਨ, ਉਹਦੀ ਜਿਹੜੀ ਨਿਯੁਕਤੀ ਆ ਉਹਨੂੰ ਲੈ ਕੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਆਮੋ ਸਾਹਮਣੇ ਨੇ ਜੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਜੀ ਉਹਨਾਂ ਨੇ ਹੁਣ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਉਹ ਗੈਮਲਿਨ ਦੇ ਕੰਮਕਾਜ ਦੀ ਨਿਗਰਾਨੀ ਜਿਹੜੀ ਹੈ ਜੀ ਉਹ ਰੱਖਣਗੇ ਔਰ ਉਹਦੇ ਵੱਲੋਂ ਜਿਹੜੀ ਪਾਸ ਕੀਤੀ ਹਰ ਫਾਈਲ ਹੈ ਉਹ ਕਹਿੰਦੇ ਕਿ 10 ਦਿਨ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੂਗੀ ਉਹ ਫਾਈਲ ਤੇ ਉਹਦਾ ਨਿਰੀਖਣ ਜਿਹੜਾ ਜੀ ਉਹ ਖੁਦ ਕਰਨਗੇ। ਕੇਜਰੀਵਾਲ ਹੋਰਾਂ ਨੇ ਇੱਕ ਕੱਲ ਜਿਹੜੀ ਸੀਗੀ ਜੀ ਪਬਲਿਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਉਹਨਾਂ ਨੇ ਕਹੀ ਆ ਔਰ ਉਹਨਾਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਉਹਨਾਂ ਦੀ ਸਰਕਾਰ ਨੂੰ ਫੇਲ ਕਰਨ ਦੇ ਵਿੱਚ ਜਿਹੜੀ ਆ ਜੀ ਉਹ ਲੱਗੀ ਹੋਈ ਆ। ਉਹਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਸ਼ਕੁੰਤਲਾ ਗੈਮਲਿਨ ਜਿਹੜੀ ਆ ਜੀ ਉਹਨੂੰ ਇਸ ਕਰਕੇ ਦਿੱਲੀ ਦੇ ਉੱਤੇ ਲਾਇਆ ਗਿਆ ਕਿਉਂਕਿ ਉਹਨਾਂ ਕਿਹਾ ਕਿ ਉਹਨਾਂ ਨੇ ਇਹ ਦੋਸ਼ ਲਾਇਆ ਸੀਗਾ ਕਿ ਬਿਜਲੀ ਦੀਆਂ ਕੰਪਨੀਆਂ ਦਾ ਪੱਖ ਇਹ ਗੈਮਲਿਨ ਜਿਹੜੇ ਨੇ ਉਹ ਪੂਰਦੇ ਰਹੇ ਨੇ, ਜਦੋਂ ਕਿ ਜਿਹੜੇ ਸੈਂਟਰ ਵਿਚਲੇ ਕੁਝ ਵਜ਼ੀਰ ਨੇ ਉਹਨਾਂ ਨੇ ਇਹਨੂੰ ਬਿਲਕੁਲ ਇੱਕ ਨਵਾਂ ਟਰਨ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਕਿ IAS ਦੀ ਜਿਹੜੀ ਇੱਕ ਲੌਬੀ ਹੈ ਇੱਕ ਖਾਸ ਖਿੱਤੇ ਤੋਂ ਉਹਦੇ ਵਿਰੋਧੀ ਨੇ ਅਰਵਿੰਦ ਕੇਜਰੀਵਾਲ ਹੋਰੀ, ਤਾਂ ਕਿ ਉਹਨਾਂ ਲੋਕਾਂ ਨੂੰ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਖੜਾ ਕੀਤਾ ਜਾ ਸਕੇ। ਹਾਲਾਂਕਿ ਇਹਦਾ ਕੋਈ ਬਹੁਤਾ ਅਸਰ ਤਾਂ ਵੱਡਾ ਨਹੀਂ ਹੋਇਆ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਦਿੱਲੀ ਦੀ ਸਰਕਾਰ ਨੂੰ ਦਿੱਲੀ ਦੇ ਵਿੱਚ ਹੀ ਰੱਖ ਕੇ ਉੱਥੇ ਹੀ ਘੇਰ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਉਹ ਬਾਹਰ ਕਿਸੇ ਹੋਰ ਸੂਬੇ ਦੇ ਵਿੱਚ ਨਾ ਨਿਕਲ ਸਕਣ। ਜੀ ਬਿਲਕੁਲ ਘੇਰਦੇ ਹੀ ਹੈਗੇ।
ਤੇ ਅੱਗੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਿ ਇਹਨਾਂ ਨੇ ਇੱਕ ਬੇਈਮਾਨ ਭਜਾਓ ਜਿਹੜੀ ਯਾਤਰਾ ਸ਼ੁਰੂ ਕੀਤੀ ਸੀ, ਉਸ ਨੂੰ ਵੀ ਹੰਗਾਰਾ ਕਹਿੰਦੇ ਮੱਠਾ ਪੈਂਦਾ ਜਾਂਦਾ। ਜਿਸ ਦਿਨ ਸ਼ੁਰੂ ਹੋਈ ਸੀਗੀ ਉਦੋਂ ਉੱਥੇ ਅੰਮ੍ਰਿਤਸਰ ਦੇ ਵਿੱਚ ਹੰਗਾਰਾ ਜਿਹੜਾ ਉਹ ਜ਼ਰੂਰ ਸੀਗਾ ਜੀ, ਪਰ ਪਠਾਨਕੋਟ ਤੱਕ ਪਹੁੰਚਦਿਆਂ ਜਿਹੜੀ ਹਜ਼ਾਰਾਂ ਦੀ ਗਿਣਤੀ ਸੀ ਉਹ ਸੈਂਕੜਿਆਂ ਦੇ ਵਿੱਚ ਚਲੇਗੀ। ਉਦੋਂ ਸੰਜੇ ਸਿੰਘ ਹੁਰੀ ਸਾਡੀ ਜਿਹੜੇ ਸੈਂਟਰ ਤੋਂ ਆਏ ਹੋਏ ਸਨ, ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਔਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਵੀ ਸਨ। ਸੰਜੇ ਸਿੰਘ ਹੋਰਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਜਿਹੜੀ ਡੈਥ ਹੋ ਗਈ, ਉਹਨਾਂ ਦੇ ਸਹੁਰਾ ਪਰਿਵਾਰ 'ਚ ਉਹ ਪਹਿਲੇ ਦਿਨ ਤੋਂ ਬਾਅਦ ਹੀ ਚਲੇ ਗਏ। ਅਗਲੇ ਦਿਨ ਤੋਂ ਬਾਅਦ ਜਿਹੜੇ ਸੀਗੇ ਉਹ ਭਗਵੰਤ ਮਾਨ ਹੋਰੀ ਸਿੰਗਾਪੁਰ ਚਲੇ ਗਏ, ਜਿੱਥੇ ਕਿ 7 ਮੈਂਬਰ ਪਾਰਲੀਮੈਂਟ ਜਿਹੜੇ ਟੋਟਲ ਭਾਰਤ ਦੇ ਵਿੱਚੋਂ ਸੱਦੇ ਹੋਏ ਨੇ, ਜਿਨ੍ਹਾਂ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ ਹੈ ਪਾਰਲੀਮੈਂਟ ਦੇ ਵਿੱਚ। ਸੋ ਜਿਹੜੀ ਹੁਣ ਇਹ ਯਾਤਰਾ ਦੀ ਉਹ ਠੰਡੀ ਪੈਂਦੀ ਜਿਹੜੀ ਆ ਜੀ, ਉਹਦੇ ਵਿੱਚ ਗਿਣਤੀ ਜਿਹੜੀ ਆ ਬਹੁਤ ਘੱਟ ਰਹਿ ਗਈ ਆ ਲੋਕਾਂ ਦੀ। ਲੋਕ ਜਿਹੜੇ ਨੇ ਉੱਥੇ ਜਿਹੜਾ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ, ਉਹਦੇ ਵਿੱਚ ਇੱਕ ਨਵਾਂ ਜਿਹੜਾ ਜੀ ਉਹ ਜਲੰਧਰ ਦੇ ਵਿੱਚ ਦੇ ਰਹੇ ਨੇ ਕਿ ਬੇਈਮਾਨ ਭਜਾਓ ਆਮ ਆਦਮੀ ਪਾਰਟੀ ਬਚਾਓ। ਇੱਥੇ ਪਹੁੰਚਦਿਆਂ ਜਿਹੜੀ ਹੈ ਜੀ ਉਹ ਗਿਣਤੀ ਸੈਂਕੜਿਆਂ ਦੇ ਵਿੱਚ ਰਹਿੰਦੀ ਜਾ ਰਹੀ ਹੈ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਸ ਯਾਤਰਾ ਨੂੰ ਉਲੀਕਣ ਦੇ ਜਿਹੜੀ ਪੰਜਾਬ ਦੀ ਬਾਕੀ ਲੀਡਰਸ਼ਿਪ ਹੈ, ਜਿਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਹੋਰੀ ਸ਼ਾਮਲ ਨੇ, ਇਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਰੀ ਸ਼ਾਮਲ ਨੇ, ਇਹਦੇ ਵਿੱਚ ਹਰਿੰਦਰ ਸਿੰਘ ਖਾਲਸਾ ਹੋਰੀ ਸ਼ਾਮਲ ਨੇ, ਇਹਨਾਂ ਸਭ ਦੇ ਨਾਲ ਉਹਨਾਂ ਨੂੰ ਸੱਦਣਾ, ਉਹਨਾਂ ਦੇ ਨਾਲ ਕੋਈ ਸਲਾਹ ਕਰਨੀ ਜਿਹੜੀ ਉਹ ਜ਼ਰੂਰਤ ਹੀ ਨਹੀਂ ਸਮਝੀ। ਉਹ ਤਾਂ ਇੱਕ ਡਿਕਟੇਟਰ ਦੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਿਚਰ ਰਹੇ ਨੇ। ਵਰਕਰਾਂ ਦੀ ਜਿਹੜੀ ਪਾਰਟੀ ਸੀ ਉਹਨੂੰ ਡਿਕਟੇਟਰ ਦੀ ਪਾਰਟੀ ਜਿਹੜਾ ਉਹ ਬਣਾ ਕੇ ਪੇਸ਼ ਕਰਤਾ। ਸ਼ਾਇਦ ਅਜੇ ਤਾਂ 23 ਤਰੀਕ ਤੱਕ ਜਿਹੜੀ ਇਹ ਚੱਲਣੀ ਹੈ ਜੀ ਯਾਤਰਾ, ਉਦੋਂ ਤੱਕ ਦੇਖਦੇ ਆ ਪੰਜਾਬ ਦੇ ਵਿੱਚੋਂ ਲੰਘਦਿਆਂ ਜਿਹੜਾ ਜੀ ਉਹ ਕੀ ਕੁਛ ਹੁੰਦਾ ਹੈ। ਜਿਹੜਾ ਵਰਕਰ ਹੈ ਜੀ ਉਹ ਇੱਕ ਨਿਰਾਸ਼ਾ ਦੇ ਵਿੱਚ ਜ਼ਰੂਰ ਹੈ। ਉਹਨੂੰ ਲੱਗਦਾ ਹੈ ਕਿ ਜੇ ਲੀਡਰਸ਼ਿਪ ਹੀ ਇਕੱਠੀ ਨਹੀਂ ਆ ਤੇ ਫਿਰ ਵਰਕਰ ਜਿਹੜੇ ਉਹ ਕਿਵੇਂ ਇਕੱਠੇ ਕੀਤੇ ਜਾ ਸਕਦੇ। ਬਿਲਕੁਲ ਜੀ ਬਿਲਕੁਲ। ਇਹ ਤਾਂ ਪਹਿਲਾਂ ਹੁੰਦਾ ਹੈ ਕਿ ਜੇ ਘਰ ਦੇ ਉੱਪਰਲੇ ਮੈਂਬਰ ਨਾ ਇਕੱਠੇ ਹੋਣ ਤੇ ਥੱਲੇ ਵਾਲਿਆਂ ਨੇ ਕੀ ਕਰਨਾ। ਤੇ ਅੱਗੇ ਆਪਾਂ ਜੀ ਫਿਰ ਬਾਦਲਾਂ ਦੀ ਗੱਲ ਕਰਦੇ ਹਾਂ ਕਿ ਜਿੱਥੇ ਵੀ ਉਹ ਜਾਂਦੇ ਆ ਉਹਨਾਂ ਨੂੰ ਇਸ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਜੋ ਔਰਬਿਟ ਬੱਸ ਦੇ ਵਿੱਚ ਹੋਇਆ। ਪਰ ਬਾਦਲ ਸਾਹਿਬ ਦਾ ਜਵਾਬ ਇਹ ਆ ਕਿ ਇਹ ਸਾਡੇ ਹੀ ਨਹੀਂ ਹੋਇਆ, ਇਹ ਤਾਂ ਵੱਡੇ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਬਿਲਕੁਲ ਜੀ, ਸਵਾਲ ਬੜੇ ਕਮਾਲ ਦਾ। ਤੁਹਾਡਾ ਪ੍ਰੋਗਰਾਮ ਨਾ ਸਿਰਫ USA ਜੀ, ਨਾ ਕੈਨੇਡਾ, ਬਲਕਿ ਮੇਰਾ ਖਿਆਲ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੁਣਿਆ ਜਾਂਦਾ, ਕਿਉਂਕਿ ਇਹ ਜਿਹੜੇ ਮੁਲਕ ਜਿਹੜੇ ਨੇ, ਕੈਨੇਡਾ ਹੋਇਆ, ਅਮਰੀਕਾ ਹੋਇਆ, ਐਸਟੈਬਲਿਸ਼ਡ ਕੰਟਰੀਜ਼ ਨੇ, ਸ਼ਾਇਦ ਇਹਨਾਂ ਦਾ ਨਾਂ ਜਿਹੜਾ ਜੀ ਉਹਨਾਂ ਨੇ ਤਾਂ ਕਰਕੇ ਲਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਔਰਬਿਟ ਕਾਂਡ ਦੇ ਬਾਰੇ ਦੇ ਵਿੱਚ, ਤਾਂ ਉਹਨਾਂ ਦਾ ਜਵਾਬ ਜਿਹੜਾ ਜੀ ਉਹ ਸੁਣਨ ਵਾਲਾ, ਉਹ ਕਹਿੰਦੇ ਜੀ ਕਿ ਇਹ ਜਿਹੜੇ ਬੱਸਾਂ ਦੇ ਵਿੱਚ ਜਿਹੜੀ ਛੇੜਛਾੜ ਹੈ ਉਹ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਜ਼ ਹੁੰਦੀ ਆ। ਉਹ ਕਹਿੰਦੇ ਇੱਦਾਂ ਦੇ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੀ ਨਹੀਂ, ਬਾਕੀ ਸੂਬਿਆਂ ਦੇ ਵਿੱਚ, ਬਲਕਿ ਉਹਨਾਂ ਨੇ ਇਹ ਕਿਹਾ ਕਿ ਬੱਸਾਂ ਦੇ ਵਿੱਚ ਛੇੜਛਾੜ ਤੇ ਅਪਰਾਧ ਜਿਹੜੇ ਨੇ ਇਹ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਵਾਪਰਦੀਆਂ ਨੇ। ਉਹ ਕਹਿੰਦੇ ਅਮਰੀਕਾ, ਕੈਨੇਡਾ ਵਰਗੇ ਜਿਹੜੇ ਵਿਕਸਿਤ ਮੁਲਕ ਨੇ ਉਹ ਵੀ ਬਚੇ ਹੋਏ ਨਹੀਂ, ਜਿੱਥੇ ਕਿ ਬੱਸਾਂ ਦੇ ਵਿੱਚ ਛੇੜਛਾੜ ਨਹੀਂ ਹੁੰਦੀ ਜਾਂ ਬੱਸਾਂ ਦੇ ਵਿੱਚ ਜਿਹੜੇ ਜੀ ਉਹ ਅਪਰਾਧ ਨਹੀਂ ਹੁੰਦੇ। ਹੁਣ ਪਤਾ ਨਹੀਂ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਇਹਦੀ ਜਿਹੜੀ ਹੈ ਜੀ ਉਹ ਫਿਗਰਸ ਬਾਦਲ ਸਾਹਿਬ ਕੋਲੇ ਕਿੱਥੋਂ ਆਈ ਹੈ ਕਿ ਇੱਥੇ ਔਰਤਾਂ ਦੇ ਨਾਲ ਜਿਹੜੀ ਹੈ ਜੀ ਉਹ ਛੇੜਛਾੜ ਬੱਸਾਂ ਦੇ ਵਿੱਚ ਹੁੰਦੀ ਹੈ, ਅਪਰਾਧਿਕ ਮਾਮਲੇ ਦਰਜ ਹੁੰਦੇ ਨੇ। ਪਤਾ ਨਹੀਂ ਉਹ ਕੈਨੇਡਾ ਦਾ ਤੇ ਅਮਰੀਕਾ ਦਾ ਕਿਹੜਾ ਸ਼ਹਿਰ ਹੈ ਜਿਹਦੇ ਵਿੱਚ ਇੱਕ ਜਿਹੜੀ ਮਾਸੂਮ ਬੱਚੀ ਹੈ ਉਹਦੇ ਤੇ ਛੇੜਛਾੜ ਦੀ ਕੋਸ਼ਿਸ਼ ਹੁੰਦੀ ਹੈ, ਜਦੋਂ ਵਿਰੋਧ ਹੁੰਦਾ ਤੇ ਉਹਨੂੰ ਧੱਕਾ ਦੇ ਦਿੱਤਾ ਜਾਂਦਾ। ਕੈਨੇਡਾ ਦੇ ਵਿੱਚ ਸਾਰੇ ਮੇਰੇ ਸਾਹਮਣੇ, ਮੇਰੇ ਕੋਲੇ ਤਾਂ ਕੋਈ ਏਦਾਂ ਦੀਆਂ ਫਿਗਰਸ ਨਹੀਂ ਗਿਆ। ਅਮਰੀਕਾ ਦੀਆਂ ਤੁਸੀਂ ਦੱਸ ਦੇਣੀਆਂ। ਤੇ ਜਿਹੜੇ ਮੁਲਕ ਦੇ ਵਿੱਚ ਲੋਕ ਸੁਣ ਰਹੇ ਨੇ ਪੰਜਾਬੀ ਰੇਡੀਓ USA ਨੂੰ, ਆਪੋ ਆਪਣੇ ਜਿਹੜਾ ਜੀ ਸਰਚ ਮਾਰ ਕੇ ਕੱਢਣਾ ਜ਼ਰੂਰ ਕਿ ਕਿਹੜੇ ਮੁਲਕ ਦੇ ਵਿੱਚ ਕਿੰਨੀਆਂ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬੱਸਾਂ ਦੇ ਵਿੱਚੋਂ ਬਾਹਰ ਜਿਹੜਾ ਜੀ ਉਹ ਸੁੱਟਿਆ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪੁਰਾਣੇ ਜਿਹੜੇ ਨੁਕਤੇ ਨੇ ਨਾ ਉਹਨਾਂ ਦੇ, ਉਹ ਉਹੀ ਵਰਤਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ ਕਿ ਜਿਹੜੀ ਸਮੱਸਿਆ ਹੈ ਉਹਨੂੰ ਡਾਈਵਰਟ ਜਿਹੜਾ ਧਿਆਨ ਕਰਨ ਦੇ ਵਾਸਤੇ ਇਹ ਕਹਿ ਦਿਓ ਕਿ ਮੈਨੂੰ ਇਸ ਸਮੱਸਿਆ ਦੇ ਬਾਰੇ ਪਤਾ ਹੀ ਨਹੀਂਗਾ ਜੀ। ਇਹ ਕਹਿ ਦੇਣਾ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਜਾਂ ਤਾਂ ਉਹ ਉਮਰ ਦਾ ਤਕਾਜ਼ਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ ਉਹ ਕੀ ਕਹਿਣਾ ਜੀ। ਬਿਲਕੁਲ ਜੀ, ਅੱਧੀ ਗੱਲ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇੱਥੇ ਕਿਤੇ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਏ, ਇਹੋ ਜਿਹੀ ਘਟਨਾ ਹੋਈ ਆ ਤੇ ਉਹਦੀ ਸਜ਼ਾ ਕੀ ਹੁੰਦੀ ਆ। ਪਰ ਆਪ ਮੰਨ ਜ਼ਰੂਰ ਗਏ ਆ ਕਿ ਇਦਾਂ ਦੀਆਂ ਘਟਨਾਵਾਂ ਹੋਰ ਸ਼ਹਿਰਾਂ ਤੇ ਹੋਰ ਸੂਬਿਆਂ ਦੇ ਵਿੱਚ ਵੀ ਹੁੰਦੀਆਂ ਆ। ਇਸ ਗੱਲ ਨੂੰ ਇਹ ਜ਼ਰੂਰ ਮੰਨ ਗਏ ਆ। ਤੇ ਅੱਗੇ ਹੀ ਜੀ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਜਿਹੜੀ ਸੱਤਾਧਾਰੀ ਪਾਰਟੀ ਆ, ਕਿ ਇਹਨਾਂ ਨੂੰ 54 ਸਾਲੀ ਭਾਸ਼ਾ ਦਾ ਚੇਤਾ ਆ ਗਿਆ, ਜਦ ਕਿ ਬੱਚੇ ਭੁੱਲ ਹੀ ਗਏ ਆ ਪੰਜਾਬੀ ਭਾਸ਼ਾ ਨੂੰ। ਜੀ ਪੰਜਾਬ ਵਿਧਾਨ ਸਭਾ ਦੇ ਵੱਲੋਂ ਹੁਣ ਜੀ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜਾ ਦੇਣ ਦੇ ਪਾਸ ਕੀਤੇ ਨੂੰ ਭੁੱਲੇ ਮਤਾ ਜਿਹੜਾ ਪਾਇਆ ਸੀ, ਉਹਨੂੰ ਭੁੱਲੇ ਹੋਏ ਅਕਾਲੀ ਜਿਹੜੇ ਨੇ ਜੀ ਹੁਣ ਸੰਸਦ ਤੇ ਪੰਜਾਬ ਰਾਜ ਭਵਨ ਦੇ ਵਿੱਚ ਜਿਹੜਾ ਜੀ ਉਹ ਰੌਲਾ ਪਾ ਰਹੇ ਨੇ ਜੀ।
ਚੰਡੀਗੜ੍ਹ ਪ੍ਰਸ਼ਾਸਨ ਨੇ 5 ਸਾਲਾਂ ਤੋਂ ਪੰਜਾਬ ਵਿਧਾਨ ਸਭਾ ਦੇ ਵੱਲੋਂ ਯੂਟੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦਾ ਜਿਹੜਾ ਮਤਾ ਪਾਸ ਕੀਤਾ ਸੀ, ਉਹਨੂੰ ਸਾਈਡ ਲਾਈਨ ਕਰਕੇ ਰੱਖਿਆ ਹੈ। ਪੰਜਾਬ ਸਰਕਾਰ ਇਸ ਸੰਬੰਧੀ ਜਿਹੜੀ ਉਹ ਚੁੱਪ ਰਹੀ, ਉਹਨੇ ਕੋਈ ਗੱਲ ਨਹੀਂ ਕੀਤੀ। ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਣੇ ਕਾਂਗਰਸੀ ਵਿਧਾਇਕਾਂ ਨੇ 15 ਮਾਰਚ 2010 ਨੂੰ ਪੰਜਾਬੀ ਨੂੰ ਯੂਟੀ ਪ੍ਰਸ਼ਾਸਨ ਦੀ ਪਹਿਲੀ ਭਾਸ਼ਾ ਬਣਾਉਣ ਦਾ ਮਤਾ ਕੀਤਾ ਸੀਗਾ। ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਮਤੇ ਨੂੰ ਪੰਜਾਬ ਨਾਮਵਰ ਸ਼ਖਸੀਅਤਾਂ ਸਣੇ ਪੰਜਾਬ ਦੇ ਰਾਜਪਾਲ ਨੂੰ ਸੌਂਪਣ ਹੋ ਗਏ ਸਨ ਜੀ। ਔਰ ਇਹਦੇ ਬਾਵਜੂਦ 5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੋਂ ਮਤਾ ਲਾਗੂ ਕਰਵਾਉਣ ਦੇ ਵਿੱਚ ਫੇਲ ਰਹੀ ਹੈ। ਹੁਣ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਮੁੱਦਾ ਜਿਹੜਾ ਲੋਕ ਸਭਾ ਦੇ ਵਿੱਚ ਉਠਾਇਆ ਸੀਗਾ, ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਮੁੱਦਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕਪਤਾਨ ਸਿੰਘ ਸੋਲੰਕੀ ਕੋਲੇ ਉਠਾਇਆ ਜੀ। RTI ਦਾ ਜਿਹੜੀ ਭਾਸ਼ਾ ਵਿਭਾਗ ਤੋਂ ਜਾਣਕਾਰੀ ਜਿਹੜੀ ਹੈ ਜੀ ਉਹ ਬੜੀ ਨਿਰਾਸ਼ ਕਰਨ ਵਾਲੀ ਹੈ ਜੀ। ਭਾਸ਼ਾ ਵਿਭਾਗ ਕਹਿੰਦਾ ਹੈ ਕਿ ਮਤੇ ਦੇ ਬਾਰੇ ਉਹਦੇ ਕੋਲੇ ਕੋਈ ਜਾਣਕਾਰੀ ਨਹੀਂ ਹੈ। ਭਾਸ਼ਾ ਵਿਭਾਗ ਇਸ ਸੰਬੰਧੀ ਨਾ ਕਦੇ ਯੂਟੀ ਪ੍ਰਸ਼ਾਸਨ ਨੂੰ ਕੋਈ ਯਾਦ ਪੱਤਰ ਭੇਜਿਆ ਗਿਆ, ਕੋਈ ਤਜਵੀਜ਼ ਜਿਹੜੀ ਹੈ ਜੀ ਉਹ ਤਿਆਰ ਕੀਤੀ ਗਈ ਹੈ। ਹੁਣ 5 ਸਾਲ ਬਾਅਦ ਜਦੋਂ ਸਰਕਾਰ ਨੂੰ ਲੱਗਦਾ ਹੈ ਕਿ ਇਹ ਜਿਹੜਾ ਜੀ ਇਲੈਕਸ਼ਨਾਂ ਆਉਣੀਆਂ ਨੇ ਜਾਂ ਇਲੈਕਸ਼ਨ ਈਅਰ ਵੱਲ ਨੂੰ ਜਿਹੜਾ ਤੁਰਨਾ ਸ਼ੁਰੂ ਹੋ ਗਿਆ, ਤੇ ਹੌਲੀ ਹੌਲੀ ਉਹਨੂੰ ਪੰਜਾਬੀ ਭਾਸ਼ਾ, ਧਾਰਮਿਕ ਮੁੱਦੇ, ਪੰਥਕ ਏਜੰਡਾ ਸਾਰਾ ਕੁਝ ਜਿਹੜਾ ਜੀ ਉਹ ਯਾਦ ਆਉਣਾ ਸ਼ੁਰੂ ਹੋ ਗਿਆ ਜੀ। ਜੀ ਬਿਲਕੁਲ। ਤਾਂ ਮੇਰਾ ਜੀ ਆਖਰੀ ਸਵਾਲ ਹੋਊਗਾ ਕਿ ਜਿਸ ਤਰ੍ਹਾਂ ਆਪਾਂ ਹੁਣ ਮੋਦੀ ਨੂੰ ਦੇਖਦੇ ਹਾਂ ਕਿ ਉਹ ਹਵਾ ਦੇ ਵਿੱਚ ਹੀ ਉੱਡਿਆ ਫਿਰਦਾ ਆ, ਕਦੀ ਕਿਸੇ ਦੇਸ਼ ਵਿੱਚ ਕਦੀ ਕਿਸੇ ਦੇਸ਼ ਵਿੱਚ ਵੀ, ਪਰ ਇਸ ਤਰ੍ਹਾਂ ਨਹੀਂ ਲੱਗਦਾ ਕਿ ਇੰਡੀਆ ਦੇ ਵਿੱਚ ਤੇ ਹਜੇ ਉਸੇ ਤਰ੍ਹਾਂ ਭੁੱਖਮਰੀ ਆ? ਨਹੀਂ, ਇੰਡੀਆ ਦੇ ਵਿੱਚ ਕੁਝ ਦੇਖੋ 10 ਤੋਂ 11 ਮਹੀਨਿਆਂ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਗਈ। ਇਹ ਤਾਂ ਐਕਚੁਅਲੀ ਇਹ ਹੈ ਕਿ ਜਿਹੜੇ ਲੋਕ ਇਹਨੂੰ ਲਈ ਫਿਰਦੇ ਨੇ, ਜਿਹੜੇ ਪਰਦੇ ਦੇ ਪਿੱਛੇ ਨੇ, ਜਿਹੜੇ ਸਾਰਾ ਕੁਝ ਇਹ ਕਰ ਰਹੇ ਨੇ, ਉਹ ਲੋਕ ਨੇ ਜੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਭੁੱਖਮਰੀ ਕੀ ਹੁੰਦੀ ਆ। ਅਬਾਨੀ ਅਦਾਨੀਆਂ ਦੇ ਤਾਂ ਢਿੱਡ ਹੀ ਏਡੇ ਨੇ ਜੀ ਕਿ ਉਹ ਰੱਜਦੇ ਹੀ ਨਹੀਂ ਗਏ। ਸਾਰਾ ਕੁਝ ਤਾਂ ਉਹ ਮੁਲਕ ਦਾ ਖਾ ਗਏ। ਉਹੀ ਨੇ ਜਿਹੜੇ ਹੁਣ ਨਰਿੰਦਰ ਮੋਦੀ ਨੂੰ ਜਿੱਥੇ ਜਿੱਥੇ ਉਹਨਾਂ ਦੇ ਬਿਜ਼ਨਸ ਸੈਟਅਪ ਹੋਣੇ ਨੇ, ਉਹ ਉੱਥੇ ਉੱਥੇ ਉਹਨੂੰ ਲਈ ਫਿਰਦੇ ਨੇ। ਜਿਹੜੇ ਸਮਝੌਤੇ ਸਾਈਨ ਹੋ ਰਹੇ ਨੇ, ਜੇ ਤੁਸੀਂ ਇਹਨਾਂ ਦੀ ਘੋਖ ਦੇ ਵਿੱਚ ਜਾਓ ਤਾਂ ਇਹ ਮੁਲਕ ਦੇ ਸਮਝੌਤੇ ਨਹੀਂ ਸਾਈਨ ਹੋ ਰਹੇ ਜੀ, ਇਹ ਇਹਨਾਂ ਬਿਜ਼ਨਸਮੈਨਾਂ ਦੇ ਸਮਝੌਤੇ ਜਿਹੜੇ ਉਹ ਸਾਈਨ ਹੋ ਰਹੇ ਨੇ, ਜਿੱਥੇ ਉਹਨਾਂ ਨੇ ਆਪਣਾ ਪ੍ਰੋਡਕਟ ਜਿਹੜਾ ਜੀ ਉਹ ਜਾ ਕੇ ਸੈੱਲ ਕਰਨਾ ਹੈ। ਕਿਉਂਕਿ ਉਹਨਾਂ ਨੇ ਆਪਣਾ ਪ੍ਰੋਡਕਟ ਬਣਾ ਕੇ ਪੇਸ਼ ਕੀਤਾ ਸੀਗਾ ਨਰਿੰਦਰ ਮੋਦੀ ਨੂੰ, ਉਹ ਪ੍ਰੋਡਕਟ ਜਿਹੜਾ ਜੀ ਚੱਲ ਗਿਆ ਤੇ ਹੁਣ ਉਹਦੇ ਰਜ਼ਾਨੇ ਦੇ ਵਿੱਚ ਉਹ ਏਦਾਂ ਹੀ ਆਪਣੇ ਪੈਸੇ ਜਿਹੜੇ ਪੂਰੇ ਕਰਨਗੇ ਜੀ, ਜਿਵੇਂ ਉਹ ਕਰ ਰਹੇ ਜੀ। ਉਹਨਾਂ ਦਾ ਜਿਹੜਾ ਪ੍ਰੋਡਕਟ ਆ ਉਸ ਨੂੰ ਹੀ ਲਈ ਫਿਰਦੇ ਆ। ਤੇ ਜੀ ਅਖੀਰ ਦੇ ਵਿੱਚ ਆਜ਼ਨਾਮਾ ਕਿ ਗਿਆ ਚੀਨ ਤਾਂ ਤੈਸ਼ ਦੇ ਵਿੱਚ ਆਇਆ, ਉਹ ਲੱਗ ਪਿਆ ਕਰਨ ਤਕਰੀਰ ਮੋਦੀ। ਗਿਆ ਚੀਨ ਤਾਂ ਤੈਸ਼ ਦੇ ਵਿੱਚ ਆਇਆ, ਉਹ ਲੱਗ ਪਿਆ ਕਰਨ ਤਕਰੀਰ ਮੋਦੀ। ਕੱਢੇ ਪਿਛਲੀ ਸਰਕਾਰ ਦੇ ਨੁਕਸ ਉਹਨੇ ਕਰਨੀ ਚਾਹੁੰਦਾ ਸੀ ਜਿੱਦਾਂ ਅਖੀਰ ਮੋਦੀ। ਜਿੱਦਾਂ ਚੋਣਾਂ ਦੀ ਹੁੰਦਾ ਤਕਰੀਰ ਕਰਦਾ, ਦਾਗਣ ਲੱਗਾ ਸੀ ਉਦਾਂ ਦੇ ਤੀਰ ਮੋਦੀ। ਬਾਕੀ ਸਾਰਿਆਂ ਨੂੰ ਕਹਿੰਦਾ ਲੁੱਟ ਖਾਣੇ, ਆਪਣੇ ਆਪ ਵਿੱਚ ਬਣੇ ਫਕੀਰ ਮੋਦੀ। ਹੱਸਿਆ ਕਰਨਗੇ ਚੀਨ ਦੇ ਮੁਲਕ ਵਾਲੇ, ਕਰਦਾ ਭਾਸ਼ਣ ਜੇ ਆਊਗਾ ਯਾਦ ਮੋਦੀ। ਹੱਸਿਆ ਕਰਨਗੇ ਚੀਨ ਦੇ ਮੁਲਕ ਵਾਲੇ, ਕਰਦਾ ਭਾਸ਼ਣ ਜੇ ਆਊਗਾ ਯਾਦ ਮੋਦੀ। ਡੰਕਾ ਵੱਜਦਾ ਕਹਿੰਦਾ ਸੰਸਾਰ ਦੇ ਵਿੱਚ, ਖੁਦ ਨੂੰ ਆਪ ਹੀ ਦਿੰਦਾ ਹੈ ਦਾਦ ਮੋਦੀ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਾਡੇ ਨਾਲ ਖਬਰਾਂ ਸ਼ੇਅਰ ਕੀਤੀਆਂ ਦੀਨ ਦੁਨੀਆ ਦੀਆਂ ਕਿ ਕੀ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।